ਇੱਕ ਲੰਬੀ ਉਡੀਕ ਤੋਂ ਬਾਅਦ ਇੰਗਲੈਂਡ ਦੀ ਕ੍ਰਿਕਟ ਟੀਮ ਪਾਕਿਸਤਾਨ ਦੀ ਧਰਤੀ ਵਰਲਡ ਕੱਪ 2022 ਲਈ ਪਾਕਿਸਤਾਨ ਦੀ ਕ੍ਰਿਕਟ ਟੀਮ ਦੀ ਸਿਲੈਕਸ਼ਨ ਦੇ ਉੱਤੇ ਚੁੱਕੇ ਗਏ ਨੇ ਸਵਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਅਸਲਾਮ ਵਾਲੇਕੁਮ। ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਸਪੋਰਟਸ ਕਾਰਨਰ ਦੇ ਵਿੱਚ ਤੁਹਾਡਾ ਸਵਾਗਤ ਹੈ। ਨਾਜ਼ਰੀਨ, ਇੰਗਲਿਸ਼ ਕ੍ਰਿਕਟ ਟੀਮ 2005 ਤੋਂ ਬਾਅਦ ਯਾਨੀ 17 ਸਾਲ ਤੋਂ ਬਾਅਦ ਪਾਕਿਸਤਾਨ ਦੀ ਸਰਜ਼ਮੀਨ ਤੇ ਅਪੜ ਗਈ ਹੈ ਤੇ ਪਹਿਲਾ T20 ਜਿਹੜਾ ਹੈ ਉਹ ਨੈਸ਼ਨਲ ਸਟੇਡੀਅਮ ਕਰਾਚੀ ਦੇ ਵਿੱਚ ਕੱਲ ਖੇਡਿਆ ਜਾਏਗਾ। ਪਾਕਿਸਤਾਨ ਕ੍ਰਿਕਟ ਟੀਮ ਲਈ ਇੱਕ ਬਹੁਤ ਵਧੀਆ ਸ਼ਗੁਨ ਹੈ ਕਿ ਪਾਕਿਸਤਾਨ ਕ੍ਰਿਕਟ ਟੀਮ 24 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ 2022 ਦੇ ਵਰਲਡ ਕੱਪ ਤੋਂ ਪਹਿਲੇ ਤਕਰੀਬਨ 13 T20 ਮੈਚ ਖੇਡੇ ਗਏ। ਯਾਨੀ ਕਿ ਪਾਕਿਸਤਾਨ ਕ੍ਰਿਕਟ ਟੀਮ 7 T20 ਜਿਹੜੇ ਹੈਗੇ ਉਹ ਇੰਗਲੈਂਡ ਨਾਲ ਖੇਲਣ ਤੋਂ ਬਾਅਦ ਨਿਊਜ਼ੀਲੈਂਡ ਦੀ ਜ਼ਮੀਨ ਤੇ 3 ਮੁਲਕੀ T20 ਸੀਰੀਜ਼ ਵੀ ਖੇਡੇਗੀ, ਜਿਹਦੇ ਵਿੱਚ ਮੇਜ਼ਬਾਨ ਨਿਊਜ਼ੀਲੈਂਡ ਤੋਂ ਇਲਾਵਾ ਬੰਗਲਾਦੇਸ਼ ਦੀ ਕ੍ਰਿਕਟ ਟੀਮ ਵੀ ਹੋਵੇਗੀ। ਪਾਕਿਸਤਾਨ ਤੇ ਇੰਗਲੈਂਡ ਦੇ ਦਰਮਿਆਨ 7 T20 ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਨੈਸ਼ਨਲ ਸਟੇਡੀਅਮ ਕਰਾਚੀ 'ਚ ਖੇਡਿਆ ਜਾਏਗਾ। ਟੋਟਲ 7 ਮੈਚਾਂ ਦੇ ਵਿੱਚੋਂ 4 ਮੈਚ ਜਿਹੜੇ ਨੇ ਉਹ ਨੈਸ਼ਨਲ ਸਟੇਡੀਅਮ ਕਰਾਚੀ 'ਚ ਤੇ 3 ਮੈਚ ਜਿਹੜੇ ਨੇ ਉਹ ਕਜ਼ਾਫੀ ਸਟੇਡੀਅਮ ਲਾਹੌਰ ਦੇ ਵਿੱਚ ਖੇਡੇ ਜਾਣਗੇ। ਅਗਰ ਅਸੀਂ ਗੱਲ ਕਰ ਲਈਏ ਪਾਕਿਸਤਾਨ ਕ੍ਰਿਕਟ ਟੀਮ ਤੇ ਇੰਗਲੈਂਡ ਦੀ ਕ੍ਰਿਕਟ ਟੀਮ ਦੇ ਐਨਾਲਿਸਿਸ ਦੇ ਉੱਪਰ, ਤੇ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਕਿ ਇੰਗਲੈਂਡ ਨੇ ਆਪਣੀ B ਟੀਮ ਕੱਲੀ ਹੈ, ਜਦਕਿ ਇੰਗਲੈਂਡ ਦੇ ਵਾਇਸ ਕੈਪਟਨ ਮੋਇਨ ਅਲੀ ਨੇ ਆਖਿਆ ਹੈ ਕਿ ਤਾਸੁਰ ਬਿਲਕੁਲ ਗਲਤ ਹੈਗਾ ਕਿ ਇੰਗਲੈਂਡ ਦੀ B ਟੀਮ ਪਾਕਿਸਤਾਨ ਆਈ ਹੈ। ਇੰਗਲੈਂਡ ਦੇ ਸਿਰਫ 2 ਪਲੇਅਰਸ ਜਿਹੜੇ ਨੇ ਉਹ ਇੰਜਰੀ ਦੀ ਵਜ੍ਹਾ ਤੋਂ ਟੀਮ ਦੇ ਵਿੱਚ ਨਹੀਂ ਨੇ, ਜਿਨ੍ਹਾਂ ਵਿੱਚ ਜੌਨੀ ਬੈਰਸਟੋ ਤੇ ਬੈਨ ਸਟੋਕਸ ਸ਼ਾਮਲ ਨੇ। ਇਹਨਾਂ ਤੋਂ ਇਲਾਵਾ ਇੰਗਲੈਂਡ ਦੀ ਪੂਰੀ ਟੀਮ ਪਾਕਿਸਤਾਨ ਖੇਡਣ ਆਈ ਹੈ, ਜਿਹਦੇ ਵਿੱਚ ਕਪਤਾਨ ਜੋਸ ਬਟਲਰ, ਉਸ ਤੋਂ ਇਲਾਵਾ ਮੋਇਨ ਅਲੀ ਤੇ ਕ੍ਰਿਸ ਵੌਕਸ ਵਰਗੇ ਵੀ ਪਲੇਅਰ ਸ਼ਾਮਲ ਹੈ ਨੇ। ਉਸ ਤੋਂ ਬਾਅਦ ਅਗਰ ਪਾਕਿਸਤਾਨ ਕ੍ਰਿਕਟ ਟੀਮ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਨੇ ਐਕਸਪੈਰੀਮੈਂਟ ਕਰਨ ਲਈ ਬਹੁਤ ਸਾਰੇ ਨਵੇਂ ਚਿਹਰੇ ਜਿਹੜੇ ਆ ਉਹ ਵੀ ਆਪਣੇ ਸਕੁਆਡ ਦੇ ਵਿੱਚ ਸ਼ਾਮਿਲ ਕੀਤੇ ਨੇ। ਪਾਕਿਸਤਾਨ ਕ੍ਰਿਕਟ ਟੀਮ ਦਾ ਜ਼ਿਆਦਾ ਫੋਕਸ ਜਿਹੜਾ ਹੈਗਾ ਆਪਣੇ ਮਿਡਲ ਆਰਡਰ ਤੇ ਹੋਏਗਾ ਤੇ ਮਿਡਲ ਆਰਡਰ ਨੂੰ ਮਜ਼ਬੂਤ ਕਰਨ ਲਈ ਪਾਕਿਸਤਾਨ ਨੇ ਸ਼ਾਮਿਲ ਕੀਤਾ ਹੈ ਸ਼ਾਨ ਮਸੂਦ ਨੂੰ। ਸ਼ਾਨ ਮਸੂਦ ਜਿਹੜੇ ਪਿਛਲੇ 3 ਸਾਲ ਤੋਂ ਨਾ ਸਿਰਫ ਡਿਵੀਜ਼ਨ ਕ੍ਰਿਕਟ ਦੇ ਵਿੱਚ ਬੜਾ ਅੱਛਾ ਪਰਫਾਰਮ ਕਰ ਰਹੇ ਨੇ, ਬਲਕਿ ਇੰਗਲਿਸ਼ ਕਾਉਂਟੀ ਕ੍ਰਿਕਟ ਦੇ ਵਿੱਚ ਵੀ ਰਨ ਦੇ ਪਹਾੜ ਖੜੇ ਕਰ ਰਹੇ ਨੇ। ਅਗਰ ਅਸੀਂ ਪਾਕਿਸਤਾਨ ਕ੍ਰਿਕਟ ਟੀਮ ਤੇ ਇੰਗਲੈਂਡ ਕ੍ਰਿਕਟ ਟੀਮ ਦੇ ਹੈਡ ਟੂ ਹੈਡ ਵੇਖੀਏ ਤੇ ਪਾਕਿਸਤਾਨ ਦਾ ਪਲੜਾ ਜਿਹੜਾ ਹੈਗਾ ਥੋੜਾ ਜਿਹਾ ਇੰਗਲੈਂਡ ਤੋਂ ਭਾਰੀ ਹੈ। ਯਾਨੀ ਕਿ ਪਾਕਿਸਤਾਨ ਇੰਗਲੈਂਡ ਤੋਂ ਸਿਰਫ 2 ਮੈਚ ਜ਼ਿਆਦਾ ਜਿਹੜਾ ਜਿੱਤਿਆ ਹੋਇਆ ਹੈ T20 ਕ੍ਰਿਕਟ ਦੇ ਵਿੱਚ, ਕਿਉਂਕਿ ਇੰਗਲੈਂਡ ਦੀ ਕ੍ਰਿਕਟ ਟੀਮ ਇੱਕ ਲੰਬੇ ਅਰਸੇ ਤੋਂ T20 ਕ੍ਰਿਕਟ ਦੇ ਮੌਜੂਦ ਵੀ ਹੋਈ ਹੈਗੇ ਨੇ, ਇਜਾਦ ਵੀ ਉਹਨਾਂ ਨੇ ਕੀਤੀ ਹੈ ਤੇ ਇੱਕ ਲੰਬੇ ਅਰਸੇ ਤੋਂ ਕ੍ਰਿਕਟ ਖੇਲ ਰਹੇ ਨੇ। ਤੇ ਪਾਕਿਸਤਾਨ ਕ੍ਰਿਕਟ ਟੀਮ ਜਿਹੜੀ ਹੈਗੀ ਹੈ ਉਹ ਏਸ਼ੀਆ ਕੱਪ ਤੋਂ ਬਾਅਦ ਬਿਲਕੁਲ ਇੱਕ ਨਵੀਂ ਕੰਡੀਸ਼ਨ ਦੇ ਵਿੱਚ, ਯਾਨੀ ਕਿ ਦੁਬਈ ਦੀ ਗਰਮੀ ਚੋਂ ਨਿਕਲ ਕੇ ਪਾਕਿਸਤਾਨ ਦੇ ਇਸ ਮੌਸਮ 'ਚ ਖੇਡਣ ਜਾ ਰਹੀ ਹੈ ਤੇ 7 T20 ਦੇ ਵਿੱਚ ਪਾਕਿਸਤਾਨ ਨੂੰ ਪ੍ਰੈਕਟਿਸ ਦਾ ਭਰਪੂਰ ਮੌਕਾ ਮਿਲੇਗਾ। ਹੁਣ ਅਸੀਂ ਅਗਲੀ ਖਬਰ ਵੱਲ ਵਧਦੇ ਹਾਂ, ਜਿਹੜੀ ਪਾਕਿਸਤਾਨ ਕ੍ਰਿਕਟ ਟੀਮ ਦੀ ਸਿਲੈਕਸ਼ਨ ਦੇ ਉੱਤੇ, ਯਾਨੀ ਕਿ 2022 ਦੇ T20 ਵਰਲਡ ਕੱਪ ਲਈ ਜਿਹੜੀ ਪਾਕਿਸਤਾਨ ਦੀ ਟੀਮ ਦਾ ਐਲਾਨ ਕੀਤਾ ਗਿਆ ਹੈ, ਉਹਦੇ ਉੱਤੇ ਨਾ ਸਿਰਫ ਆਮ ਆਵਾਮ ਨੇ ਬਲਕਿ ਜਿੰਨੇ ਵੀ ਫਾਰਮਰ ਕ੍ਰਿਕਟਰਸ ਨੇ ਉਹਨਾਂ ਨੇ ਵੀ ਸਵਾਲ ਚੁੱਕਿਆ, ਜਿਹਦੇ ਵਿੱਚ ਸਭ ਤੋਂ ਅੱਗੇ ਸ਼ੋਏਬ ਅਖਤਰ, ਰਾਸ਼ਿਦ ਲਤੀਫ ਤੇ ਆਮਰ ਸੁਹੇਲ ਨੇ। ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਏਸ਼ੀਆ ਕੱਪ ਦੇ ਵਿੱਚ ਬੁਰੀ ਤਰ੍ਹਾਂ ਐਕਸਪੋਜ਼ ਹੋ ਗਿਆ ਹੈ ਕਿ ਪਾਕਿਸਤਾਨ ਦਾ ਮਿਡਲ ਆਰਡਰ ਇੰਤਹਾਈ ਵੀਕ ਹੈਗਾ ਹੈ। ਇਸ ਦੇ ਬਾਵਜੂਦ ਹੀ ਪਾਕਿਸਤਾਨ ਨੇ ਟੀਮ 'ਚ ਸ਼ੋਏਬ ਮਲਿਕ ਨੂੰ ਸ਼ਾਮਿਲ ਨਹੀਂ ਕੀਤਾ, ਬਲਕਿ ਸ਼ੋਏਬ ਮਲਿਕ ਤੋਂ ਵੀ ਜ਼ਿਆਦਾ ਉਮਰ ਵਾਲੇ ਪਲੇਅਰ ਇਫਤਖਾਰ ਅਹਿਮਦ ਜਿਹੜੇ ਹੈਗੇ ਨੇ ਉਹ ਟੀਮ ਦੇ ਵਿੱਚ ਖੇਡ ਰਹੇ ਨੇ ਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਉਸ ਤੋਂ ਇਲਾਵਾ ਖੁਸ਼ਦਿਲ ਸ਼ਾਹ ਦੀ ਪਰਫਾਰਮੈਂਸ ਦੇ ਉੱਪਰ ਸਵਾਲ ਚੁੱਕਿਆ ਗਿਆ। ਇਸ ਤੋਂ ਇਲਾਵਾ ਪਾਕਿਸਤਾਨ ਦੇ ਪੇਸ ਬੋਲਿੰਗ ਜਿਹੜਾ ਹੈਗਾ ਉਹਦੇ ਤੋਂ ਸਵਾਲ ਚੁੱਕਿਆ ਗਿਆ ਕਿ ਵਹਾਬ ਰਿਆਜ਼ ਦਾ ਐਕਸਪੀਰੀਅੰਸ ਜਾਂ ਮੁਹੰਮਦ ਆਮਰ ਦੀ ਬਿਹਤਰੀਨ ਪਰਫਾਰਮੈਂਸ ਦੇਖਦੇ ਹੋਇਆਂ ਉਹਨਾਂ ਨੂੰ ਟੀਮ 'ਚ ਸ਼ਾਮਿਲ ਕਿਉਂ ਨਹੀਂ ਕੀਤਾ ਗਿਆ। ਇੱਕ ਕੀਪਰ ਹੋਣ ਦੀ ਵਜ੍ਹਾ ਤੋਂ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਹਰ ਟੀਮ ਨੇ, ਅਗਰ ਅਸੀਂ ਇੰਡੀਆ ਦੀ ਗੱਲ ਕਰ ਲਈਏ, ਇੰਡੀਆ ਨੇ ਦਿਨੇਸ਼ ਕਾਰਤਿਕ, ਰਿਸ਼ਭ ਪੰਤ, KL ਰਾਹੁਲ 3 ਵਿਕਟ ਕੀਪਰ ਜਿਹੜੇ ਹੈਗੇ ਨੇ ਉਹ ਲੈ ਕੇ ਜਾ ਰਹੇ ਨੇ, ਕਿ ਪਾਕਿਸਤਾਨ ਦਾ ਸਾਰਾ ਇਸ ਟਾਈਮ ਜਿਹੜਾ ਇਨਹਿਸਾਰ ਹੈਗਾ ਉਹ ਹੈ ਮੁਹੰਮਦ ਰਿਜ਼ਵਾਨ ਦੇ ਉੱਪਰ, ਜਿਹੜੇ ਕਿ ਏਸ਼ੀਆ ਕੱਪ ਦੇ ਵਿੱਚ ਵੀ ਇੰਜਰਡ ਹੁੰਦੇ ਰਹਿ ਗਏ ਸੀ। ਅਗਰ ਅਸੀਂ ਹੁਣ ਗੱਲ ਕਰੀਏ ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਉੱਤੇ, ਤਾਂ ਪਾਕਿਸਤਾਨ ਕ੍ਰਿਕਟ ਟੀਮ ਦੇ ਕਿ ਤੁਹਾਨੂੰ ਪਹਿਲੇ ਝਾਤੀ ਮਾਰ ਲਓ ਕਿ ਪਾਕਿਸਤਾਨ ਕ੍ਰਿਕਟ ਟੀਮ 'ਚ ਕਿਹੜੇ ਪਲੇਅਰ ਸ਼ਾਮਿਲ ਕੀਤੇ ਗਏ ਨੇ। ਉਹਨਾਂ ਦੇ ਕਪਤਾਨ ਬਾਬਰ ਆਜ਼ਮ ਨੇ, ਉਸ ਤੋਂ ਬਾਅਦ ਵਾइस ਕੈਪਟਨ ਸ਼ਾਦਾਬ ਖਾਨ ਨੇ, ਉਸ ਤੋਂ ਬਾਅਦ ਵਿਕਟ ਕੀਪਰ ਮੁਹੰਮਦ ਰਿਜ਼ਵਾਨ ਨੇ, ਸ਼ਹੀਨ ਸ਼ਾਹ ਅਫਰੀਦੀ ਦੀ ਵਾਪਸੀ ਹੋਈ ਹੈ, ਫਖਰ ਜ਼ਮਾਨ ਇੰਜਰਡ ਹੋ ਕੇ ਬਾਹਰ ਹੋਏ ਨੇ, ਸ਼ਾਨ ਮਸੂਦ ਆਏ ਨੇ। ਉਸ ਤੋਂ ਬਾਅਦ ਲੈਗ ਸਪਿਨਰ ਦੇ ਤੌਰ ਤੇ ਉਸਮਾਨ ਕਾਦਰ ਨੂੰ ਸ਼ਾਮਿਲ ਕੀਤਾ ਗਿਆ ਹੈ, ਨਾਲ ਉਹਨਾਂ ਦਾ ਸਾਥ ਦੇਣਗੇ ਸ਼ਾਦਾਬ ਖਾਨ। ਉਸ ਤੋਂ ਬਾਅਦ ਲੈਫਟ ਆਰਮ ਸਪਿਨਰਸ ਦੇ ਵਿੱਚ ਮੁਹੰਮਦ ਨਵਾਜ਼ ਹੈ, ਖੁਸ਼ਦਿਲ ਸ਼ਾਹ ਹੈ, ਤੇ ਅਗਰ ਅਸੀਂ ਪਾਰਟ ਟਾਈਮ ਬੋਲਰਸ ਦੀ ਗੱਲ ਕਰੀਏ ਤਾਂ ਇਫਤਖਾਰ ਅਹਿਮਦ ਵੀ ਜਿਹੜਾ ਉਹ ਪਾਰਟ ਟਾਈਮ ਬੋਲਿੰਗ ਕਰ ਲੈਂਦੇ ਨੇ। ਬੈਟਿੰਗ ਲਾਈਨ ਜਿਹੜੀ ਹੈਗੀ ਹੈ ਪਾਕਿਸਤਾਨ ਦੀ ਇੱਕ ਦਫਾ ਫੇਰ ਜਿਹੜੀ ਏਸ਼ੀਆ ਕੱਪ ਦੇ ਵਿੱਚ ਇਸਤੇਮਾਲ ਕੀਤੀ ਗਈ ਸੀ ਉਹੀ ਵਰਲਡ ਕੱਪ ਦੇ ਵਿੱਚ ਕਰਨ ਜਾ ਰਹੇ ਨੇ।
ਪਾਕਿਸਤਾਨ ਦਾ ਪੇਸ ਬੋਲਿੰਗ ਅਟੈਕ ਜਿਹੜਾ ਹੈਗਾ ਉਹ ਇਸ ਵੇਲੇ ਅਗਰ ਦੇਖਿਆ ਜਾਵੇ ਔਨ ਪੇਪਰ ਤੇ ਸਾਰੀਆਂ ਟੀਮਾਂ ਨਾਲੋਂ ਤਗੜਾ ਹੈ ਤੇ ਆਸਟ੍ਰੇਲੀਅਨ ਟੀਮ ਦੇ ਲੈਵਲ ਦਾ ਹੈ, ਕਿਉਂਕਿ ਪਾਕਿਸਤਾਨ ਕੋਲ ਲੈਫਟ ਆਰਮ ਸ਼ਹੀਨ ਸ਼ਾਹ ਅਫਰੀਦੀ ਤੋਂ ਇਲਾਵਾ ਹਾਰਿਸ ਰਊਫ, ਨਸੀਮ ਸ਼ਾਹ ਤੇ ਮੁਹੰਮਦ ਹਸਨੈਨ ਵਰਗੇ ਬੋਲਰ ਵੀ ਸ਼ਾਮਿਲ ਨੇ। ਰਿਜ਼ਰਵ ਪਲੇਅਰਸ ਦੇ ਵਿੱਚ ਸ਼ਾਹਨਵਾਜ਼ ਦਾਨੀ, ਉਸ ਤੋਂ ਬਾਅਦ ਅਗਰ ਅਸੀਂ ਸ਼ਾਹਨਵਾਜ਼ ਦਾਨੀ ਤੋਂ ਇਲਾਵਾ ਫਖਰ ਜ਼ਮਾਨ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ ਰਿਜ਼ਰਵ ਪਲੇਅਰ 'ਚ ਸ਼ਾਮਿਲ ਕੀਤਾ ਗਿਆ ਹੈ। ਇਹ ਵੀ ਇੱਕ ਸਵਾਲ ਹੈ ਕਿ ਅਗਰ ਉਹ ਅਨਫਿਟ ਨੇ ਤਾਂ ਉਹਨਾਂ ਨੂੰ ਰਿਜ਼ਰਵ ਪਲੇਅਰ 'ਚ ਕਿਉਂ ਸ਼ਾਮਿਲ ਕੀਤਾ ਗਿਆ ਹੈ। ਤੇ ਸ਼ੋਇਬ ਅਖਤਰ ਸਾਹਿਬ ਨੇ ਆਖਿਆ ਹੈ ਕਿ ਪਾਕਿਸਤਾਨ ਦੀ ਇਹ ਟੀਮ ਜਿਹੜੀ ਹੈਗੀ ਹੈ ਇਹ ਪਹਿਲੇ ਰਾਊਂਡ 'ਚ ਹੀ ਬਾਹਰ ਹੋ ਜਾਏਗੀ, ਕਿਉਂਕਿ ਮਿਡਲ ਆਰਡਰ ਜਿਹੜਾ ਹੈਗਾ ਉਹ 'ਚ ਇੰਨੀ ਸਖਤ ਨਹੀਂ ਹੈਗੀ ਕਿ ਆਸਟ੍ਰੇਲੀਅਨ ਵਿਕਟਾਂ ਦੇ ਉੱਤੇ 150 ਸਕੋਰ ਵੀ ਚੇਜ਼ ਕਰ ਸਕੇ। ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ।